ਬੇਲੀਓ ਮੈਂ ਆ ਮੀਆਂ ਆਸਫ ਅਲੀ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣ ਲੱਗਾ ਇੱਕ ਇੰਡੀਅਨ ਸਾਫੀ ਨਾਲ। ਪਾਕਿਸਤਾਨੀ ਸਾਫੀਆਂ ਦੇ ਮਸਾਇਲ ਦਾ ਤੇ ਤੁਹਾਨੂੰ ਪਤਾ ਹੀ ਆ, ਸਾਫੀਆਂ ਦੇ ਨਾਲ ਤੇ ਜੋ ਖੈਰ ਹੁੰਦਾ ਹੀ ਆ, ਤੇ ਜਿਹੜੇ ਸਾਡੇ ਨੁਮਾਇੰਦੇ ਉਹਨਾਂ ਦਾ ਤੇ ਵੈਸੇ ਹੀ ਬੁਰਾ ਹਾਲ ਹੁੰਦਾ ਨਾ। ਤੇ ਮੈਂ ਕਿਹਾ ਜਾਣਾ ਕਿ ਇੰਡੀਅਨ ਸਾਫੀਆਂ ਕੋਲੋਂ ਕਿ ਉੱਥੇ ਵੀ ਦਾ ਕੀ ਹਾਲਾਤ ਆ, ਤੇ ਉੱਥੇ ਜਿਹੜੇ ਨੁਮਾਇੰਦੇ ਆ ਖਾਸ ਕਰ ਬਾਹਰਲੇ ਇਲਾਕਿਆਂ ਦੇ ਛੋਟੇ ਸ਼ਹਿਰਾਂ ਦੇ ਤੇ ਸਾਫੀ ਆ ਜਿਹੜੇ ਉਹਨਾਂ ਦੇ ਉੱਥੇ ਕੀ ਹਾਲਾਤ ਆ, ਰਿਪੋਰਟਰਾਂ ਦੇ ਕੈਮਰਾਮੈਨਾਂ ਦੇ ਸਾਰੇ। ਤੇ ਪਹਿਲੇ ਤੇ ਇਹਨਾਂ ਦਾ ਤਾਰਫ ਜਾਣਦੇ। ਹਾਂਜੀ, ਕੀ ਨਾਂ ਜੀ ਤੁਹਾਡਾ? ਮਲਕੀਤ ਸਿੰਘ। ਤੇ ਕਿਹੜੇ ਇਲਾਕੇ ਤੋਂ ਤੁਸੀਂ? ਮੈਂ ਹੁਸ਼ਿਆਰਪੁਰ ਤੋਂ ਜੀ। ਅੱਛਾ, ਹੁਸ਼ਿਆਰਪੁਰ ਤੋਂ। ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਸਾਫਤ ਯਾਨੀ ਜਰਨਲਿਜ਼ਮ 'ਚ ਕਿੰਨਾ ਅਰਸਾ ਹੋ ਗਿਆ? 23 ਸਾਲ ਹੋ ਗਏ ਜੀ। ਅੱਛਾ, 23 ਸਾਲ ਹੋ ਗਏ ਪੱਤਰਕਾਰੀ ਤੋਂ? ਹਾਂਜੀ, 23। ਮੈਂ 1 ਸਾਲ ਤੋਂ ਹੁਣ ਪੱਤਰਕਾਰੀ ਬੰਦ ਕੀਤੀ ਹੈ, ਛੱਡੀ ਆ, ਬਿਜ਼ਨਸ ਵਿੱਚ ਹੀ ਆ ਜੀ। ਮੈਂ 23 ਸਾਲ ਜਗਬਾਣੀ ਲਈ ਕੰਮ ਕੀਤਾ ਜੀ। ਅੱਛਾ, ਜਗਬਾਣੀ ਬੜਾ ਮਸ਼ਹੂਰ ਇੱਕ ਅਖਬਾਰ ਆ ਇੰਡੀਆ ਦਾ, ਤੇ ਜਗਬਾਣੀ ਲਈ ਕਰਦੇ ਰਹੇ। ਨਹੀਂ, 23 ਸਾਲ ਤੁਸੀਂ ਕੀਤਾ। ਅੱਛਾ, ਤੇ ਤੁਹਾਨੂੰ ਕੁਝ ਦਿੰਦੇ ਵੀ ਸੀਗੇ ਕੋਈ ਸੈਲਰੀ? ਨਹੀਂ, ਸੈਲਰੀ ਨਹੀਂ, ਕੰਮ ਦੇ ਹਿਸਾਬ ਨਾਲ ਪੇਮੈਂਟ ਮਿਲਦੀ ਸੀ ਜੀ। ਅੱਛਾ, ਤੇ ਅੱਛਾ ਉੱਥੇ ਜਿਹੜੇ ਹੁੰਦੇ ਆ ਸਾਰੇ ਕੋਰਸਪੋਂਡੈਂਟ ਹੁੰਦੇ ਆ ਦੂਜੇ, ਉਹਨਾਂ ਨੂੰ ਕੋਈ ਦਿੰਦੇ ਆ ਸੈਲਰੀਆਂ ਇਦਾਰੇ ਕਿ ਨਹੀਂ? ਜਿਹੜੇ ਉਹਨਾਂ ਦੇ ਨਿੱਜੀ ਰਿਪੋਰਟਰ ਹੈਗੇ ਉਹਨਾਂ ਨੂੰ ਦਿੰਦੇ ਆ, ਜਿਹੜੇ ਬਾਕੀ ਰਿਪੋਰਟਰ ਹੈਗੇ ਉਹਨਾਂ ਨੂੰ ਕੰਮ ਦੇ ਹਿਸਾਬ ਨਾਲ, ਉਹ ਜਿੰਨਾ ਕੰਮ ਕਰਦੇ ਉਹਦੇ ਹਿਸਾਬ ਨਾਲ ਪੇਮੈਂਟ ਮਿਲਦੀ ਆ ਜੀ। ਅੱਛਾ, ਤੇ ਨਹੀਂ ਸਾਡੇ ਤੇ ਇੱਥੇ ਰਿਵਾਜ ਆ ਨਾ ਕਿ ਜਦੋਂ ਕਿਸੇ ਨੇ ਬਣਨਾ ਹੁੰਦਾ ਵਾ ਕੋਰਸਪੋਂਡੈਂਟ, ਪਹਿਲੇ ਤੇ ਉਹ ਦਿੰਦਾ ਵਾ, ਸਿਕਿਉਰਿਟੀ ਆ ਕੇ ਦਿੰਦਾ ਵਾ, ਫਿਰ ਆ ਕੇ ਉਹ ਬਾਅਦ 'ਚ ਉਹਨੇ ਸਪਲੀਮੈਂਟ ਵੀ ਦੇਣੇ ਹੁੰਦੇ, ਇਸ਼ਤਿਹਾਰ ਵੀ ਦੇਣੇ ਹੁੰਦੇ ਆ, ਸਾਰੇ ਐਡ ਵੀ ਦੇਣੇ ਹੁੰਦੇ। ਨਹੀਂ, ਸਪਲੀਮੈਂਟ ਤਾਂ ਜ਼ਰੂਰੀ ਹੈ, ਅਖਬਾਰ ਤੇ ਤਾਂ ਹੀ ਚੱਲੇਗੀ ਜੀ। ਅਖਬਾਰ ਨੇ ਖਰਚੇ ਪੂਰੇ ਕਰਨੇ, ਸਪਲੀਮੈਂਟ ਜ਼ਰੂਰੀ ਹੈ, ਸਪਲੀਮੈਂਟ ਤਾਂ ਦੇਣੇ ਪੈਣੇ ਆ। ਤੇ ਵੈਸੇ ਕੋਈ ਸਿਕਿਉਰਿਟੀ ਨਹੀਂ ਹੈ ਜੀ। ਸਪਲੀਮੈਂਟ ਕਿੰਨੇ ਦੇਣੇ ਜ਼ਰੂਰੀ ਹੁੰਦੇ ਆ ਉੱਥੇ ਕੋਰਸਪੋਂਡੈਂਟ ਨੂੰ? ਸਾਲ ਦਾ 1 ਜੀ, ਵੱਧ ਵੀ ਦੇ ਸਕਦੇ ਹੋ, ਤਾਂ ਤੁਹਾਡੀ ਆਪਣੀ ਮਰਜ਼ੀ ਹੈ ਜੀ। ਉਹ 'ਚ ਕਿੰਨੇ ਕੁ ਐਡ ਹੁੰਦੇ ਆ ਸਾਲ ਦਾ ਜਿਹੜਾ ਹੁੰਦਾ ਸਪਲੀਮੈਂਟ? ਐਡ ਤਾਂ ਤੁਸੀਂ ਆਪਣੇ ਹਿਸਾਬ ਨਾਲ, ਤੁਹਾਡੇ ਕਿੰਨੇ ਕੁ ਕੰਟੈਕਟ ਅੱਗੇ ਹੈਗੇ ਆ, ਤੁਸੀਂ ਕਿੰਨਾ ਦੇ ਸਕਦੇ, 1 ਪੇਜ ਦਾ ਦੇ ਸਕਦੇ, 2 ਪੇਜ ਦਾ ਦੇ ਸਕਦੇ ਆ। ਤੇ ਉਹ ਕਿੰਨੇ ਦਾ ਤਿਆਰ ਹੁੰਦਾ ਇੱਕ ਸਪਲੀਮੈਂਟ? ਸਪਲੀਮੈਂਟ ਜਗਬਾਣੀ ਦਾ ਜਿਹੜਾ ਲੋਕਲ ਹੈ ਜੀ, ਉਹ 1.5 ਲੱਖ ਤੋਂ ਉੱਪਰ ਹੋ ਜਾਂਦਾ। ਅੱਛਾ, 1.5 ਲੱਖ ਯਾਨੀ ਪਾਕਿਸਤਾਨੀ ਕੋਈ 2 ਲੱਖ ਰੁਪਏ ਦਾ? ਹਾਂਜੀ। ਨਹੀਂ, 3 ਲੱਖ ਦਾ? ਹਾਂਜੀ। ਨਹੀਂ, ਹਰ ਸਾਲ 3 ਲੱਖ ਦਾ ਸਪਲੀਮੈਂਟ ਜਿਹੜਾ ਕੋਰਸਪੋਂਡੈਂਟ ਆ ਉਹਨੇ ਦੇਣਾ ਹੀ ਦੇਣਾ? ਹਾਂਜੀ, ਦਿੰਦਾ ਜੀ, ਵੱਧ ਵੀ ਦੇ ਦਿੰਦੇ ਆ ਜੀ, ਜਿਸ ਹਿਸਾਬ ਨਾਲ ਉਹਦਾ ਇਲਾਕਾ ਹੈਗਾ, ਛੋਟਾ ਵੱਡਾ ਹੈਗਾ, ਵੱਧ ਵੀ ਮਿਲ ਜਾਂਦਾ। ਨਹੀਂ, ਉਹ ਉਹਨਾਂ ਨੂੰ ਜੋ ਦਿੰਦਾ ਜਿਹੜਾ ਉਧਰ ਦੇ 1.5 ਲੱਖ ਦਾ ਸਪਲੀਮੈਂਟ, ਤੇ ਉਹਨੂੰ ਕੀ ਉਹਦੇ ਵਿੱਚ ਬਚਦਾ? ਉਹਨਾਂ ਦਾ ਵਿੱਚ ਉਹਦੇ ਹੁੰਦਾ ਜੀ ਆਪਣੇ 15% ਤੱਕ ਜੀ। ਅੱਛਾ ਅੱਛਾ, ਨਹੀਂ ਉਹਨੇ ਵੀ ਆਪਣਾ ਕਮਿਸ਼ਨ ਹੀ ਕੱਢਣਾ। ਅੱਛਾ, ਯਾਰ ਵੈਸੇ ਗੱਲ ਇਹ ਹੈ ਕਿ ਪਾਕਿਸਤਾਨ ਤੇ ਇੰਡੀਆ ਹਰ ਪਾਸੇ ਜਿਹੜੇ ਜਰਨਲਿਸਟਾਂ ਦੇ ਹਾਲਾਤ ਐਵੇਂ ਦੇ ਹੀ ਆ। ਅੱਛਾ, ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਕਿ ਜਦੋਂ ਵੀ ਕਿਸੇ ਨੂੰ ਬਣਾਇਆ ਜਾਂਦਾ ਵਾ, ਜ਼ਿਆਦਤੀ ਹੈ ਕਿ ਇੱਕ ਬੰਦਾ ਕੰਮ ਵੀ ਕਰਦਾ ਵਾ, ਤੁਹਾਨੂੰ ਕੰਮ ਕਰਕੇ ਵੀ ਦਿੰਦਾ ਵਾ, ਨੌਕਰੀ ਵੀ ਕਰਦਾ, ਸਾਰਾ ਕੁਝ ਕਰਦਾ। ਨੌਕਰੀ ਤੋਂ ਮਤਲਬ ਇਹ ਹੈ ਨਾ ਕਿ ਸਾਰਾ ਕੰਮ ਕਰ ਰਿਹਾ, ਉੱਥੇ ਖਬਰਾਂ ਵੀ ਭੇਜ ਰਿਹਾ, ਖਰਚਾ ਵੀ ਆਪਣਾ ਕਰ ਰਿਹਾ, ਨੈੱਟ ਵੀ ਆਪਣਾ ਯੂਜ਼ ਕਰ ਰਿਹਾ, ਕਾਗਜ਼ ਪੈਨ ਵੀ ਜਿਹੜੇ ਆਪਣੇ ਇਸਤੇਮਾਲ ਕਰਦਾ, ਤੇ ਬਾਅਦ ਦੇ ਵਿੱਚ ਉਹਦੇ ਕੋਲੋਂ ਉਹਨੂੰ ਕਿਹਾ ਜਾਂਦਾ ਜੀ ਕਿ ਸਾਲ ਬਾਅਦ ਸਪਲੀਮੈਂਟ ਵੀ ਦੇ। ਤੇ ਇਹ ਵੈਸੇ ਇੱਕ ਅਜੀਬ ਜੀ ਗੱਲ ਆ। ਅੱਛਾ, ਕੀ ਖਿਆਲ ਹੈ ਤੁਹਾਡਾ, ਇਹ ਹੋਣਾ ਚਾਹੀਦਾ ਐਵੇਂ? ਸਪਲੀਮੈਂਟ ਤਾਂ ਜ਼ਰੂਰੀ ਹੈ, ਅਖਬਾਰ ਤੇ ਤਾਂ ਹੀ ਚੱਲੇਗੀ ਜੀ, ਖਰਚੇ ਤਾਂ ਹੀ ਪੂਰੇ ਹੋਣਗੇ ਨਾ। ਅਖਬਾਰ ਤੇ ਚੱਲੂਗੀ, ਜਿਹੜਾ ਬੰਦਾ ਵਿਚਾਰਾ ਸਾਰਾ ਪੂਰਾ ਸਾਲ ਮਿਹਨਤ ਵੀ ਕਰ ਰਿਹਾ, ਕੰਮ ਵੀ ਕਰ ਰਿਹਾ, ਤੇ ਉਹ ਬਾਅਦ 'ਚ ਪੈਸੇ ਵੀ ਦੇਵੇ ਅਦਾਰੇ ਨੂੰ। ਸਪਲੀਮੈਂਟ ਦਾ ਫਿਰ ਪੱਤਰਕਾਰ ਨੂੰ ਵੀ ਤਾਂ ਉਹ ਵਿੱਚੋਂ ਮਿਲੇਗਾ ਜੀ ਉਹਦੇ। ਅੱਛਾ, ਤੁਸੀਂ ਪਹਿਲੀ ਵਾਰੀ ਆਏ ਹੋ ਇੱਥੇ ਕਿ ਪਹਿਲੇ? ਮੈਂ ਪਹਿਲਾਂ ਵੀ ਆਇਆ, ਨਵੰਬਰ 'ਚ ਆਇਆ ਸੀ ਮੈਂ। ਅੱਛਾ, ਉਦੋਂ ਫਾਦਰ ਸਾਹਿਬ ਨੂੰ ਨਾਲ ਲੈ ਕੇ ਆਉਣਾ ਸੀ, ਫਾਦਰ ਸਾਹਿਬ ਦਾ ਵੀਜ਼ਾ ਨਹੀਂ ਲੱਗਾ, ਤੇ ਮੈਂ ਤੇ ਮੈਸੇਜ ਆਏ ਸੀਗੇ। ਹੁਣ ਫਾਦਰ ਸਾਹਿਬ ਨੂੰ ਲੈ ਕੇ ਆਇਆ, ਫਾਦਰ ਸਾਹਿਬ ਦੇ ਦਰਸ਼ਨ ਕਰਵਾਉਣੇ ਸੀ ਨਨਕਾਣਾ ਸਾਹਿਬ ਜੀ। ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ ਐਤਕੀ ਵੀਜ਼ਾ ਲੱਗ ਗਿਆ, ਤੇ ਅਸੀਂ ਦਰਸ਼ਨ ਤੋਂ ਉਹਨਾਂ ਨੂੰ ਵੀ ਕਰਵਾ ਰਹੇ ਹਾਂ ਨਾਲ। ਚਲੋ ਜੀ, ਇਹ ਤਾਂ ਬੜੀ ਅੱਛੀ ਗੱਲ ਹੈ ਕਿ ਤੁਸੀਂ ਲੈ ਕੇ ਆਉਣਾ ਸੀ। ਜੇ ਪਿਛਲੀ ਵਾਰੀ ਨਹੀਂ ਆ ਹੋਇਆ ਤਾਂ ਹੁਣ ਆ ਗਏ ਹੋ, ਤੇ ਬਹਰਹਾਲ ਆਉਂਦੇ ਰਹੋ ਇੱਥੇ। ਠੀਕ ਹੈ ਜੀ, ਬਹੁਤ ਧੰਨਵਾਦ। ਠੀਕ ਹੈ ਜੀ।